ਤੇ ਬਿਜ਼ਨਸ ਦੀ ਜੇ ਗੱਲਬਾਤ ਕਰਦੇ ਜਾਈਏ, ਮੈਟਾ ਨੇ ਕਨਫਰਮ ਕੀਤਾ ਆ ਵੀ ਉਹ ਕਾਫ਼ੀ ਲੋਕਾਂ ਨੂੰ ਇੰਸਟਾਗ੍ਰਾਮ, WhatsApp ਤੇ ਰਿਅਲਟੀ ਲੈਬਸ ਜਿਹੜੇ ਉਹਨਾਂ ਦੀਆਂ ਕੰਪਨੀਆਂ ਆ ਵੱਖ-ਵੱਖ, ਉਹਨਾਂ ਚੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਆ। ਸੋ ਇਨਫੈਕਟ ਹਰਜੋਤ ਸਿੰਘ ਜੀ ਕੱਢ ਦਿੱਤਾ ਆ ਰੀਜ਼ਨ ਉਹਦੇ ਵਿੱਚ, ਕਹਿੰਦੇ ਵੀ ਜਿਹੜੇ ਮੀਲ ਦੇ ਕੂਪਨਸ ਆ ਉਹਦੇ ਵਿੱਚ ਇਹਨਾਂ ਨੇ ਗੜਬੜ ਕੀਤੀ ਲੋਕਾਂ ਨੇ। ਸੋ ਕਮਾਲ ਦੀ ਗੱਲ ਆ, ਪਤਾ ਨਹੀਂ ਵੀ ਇਹ ਜਿਹੜੀ ਇਹ ਚੀਜ਼ ਕਿੱਦਾਂ ਜਿਹੜੀ ਉਹ ਚੱਲ ਰਹੀ ਸੀ। ਕਹਿੰਦੇ ਵੀ ਮੀਲ ਦੇ ਜਿਹੜੇ ਕੂਪਨਸ ਹੁੰਦੇ ਸੀ ਜਾਂ ਮੀਲ ਦਾ ਜਿਹੜਾ ਉਹਨਾਂ ਨੂੰ ਮਿਲਦਾ ਸੀ, ਉਹਦੇ ਵਿੱਚ ਹੇਰੀਆਂ ਫਿਰ ਕਰਕੇ ਫੇਸਬੁੱਕ ਵਾਲਿਆਂ ਨੇ ਜਿਹੜੀਆਂ ਇਹ ਲੇ ਆਫਸ ਜਿਹੜੀਆਂ ਉਹ ਕੀਤੀਆਂ ਆ। ਇਹ ਬੜੀ ਅਜੀਬ ਜੀ ਗੱਲ ਜਿਹੜੀ ਪਹਿਲੀ ਵਾਰ ਇਹ ਸੁਣਨ ਨੂੰ ਜਿਹੜੀ ਉਹ ਮਿਲੀ। ਤੁਸੀਂ ਦੇਖੋ ਵੀ ਜਿਨ੍ਹਾਂ ਦੀ 2-2 2.5 ਲੱਖ ਡਾਲਰ ਤਨਖਾਹ ਆ, ਤੁਸੀਂ $25 ਦਾ ਜਿਹੜਾ ਮੀਲ ਦਾ ਵਾਊਚਰ ਆ ਉਹ ਝੂਠੇ ਬਣਾ ਕੇ ਕਲੇਮ ਕਰਦੇ ਆ। ਕਿੱਡੀ ਸ਼ਰਮ ਵਾਲੀ ਗੱਲ ਹੈਗੀ ਆ ਅਮਰੀਕਾ ਦੇ ਵਿੱਚ, ਹਨਾ। ਦੇਖੋ, ਸੋ ਉਹਨਾਂ ਨੇ ਹੁਣ ਬੰਦੇ ਜਿਹੜੇ ਫਾਇਰ ਵੀ ਕੀਤੇ ਹੈਗੇ ਜਿਹੜੇ ਲੇ ਆਫ। ਦੇਖੋ ਇਹਨਾਂ ਨੇ ਪਿਛਲੇ ਸਾਲ ਤੋਂ ਬਹੁਤ ਵੱਡੀਆਂ ਜਿਹੜੀਆਂ ਲੇ ਆਫਸ ਕਰਨੀਆਂ ਸ਼ੁਰੂ ਕੀਤੀਆਂ, ਜਿੱਥੇ 11,000 10,000 5,000 EMPLOYEES ਜਿਹੜੇ ਆ ਵੱਖ-ਵੱਖ ਰਾਉਂਡਸ ਦੇ ਵਿੱਚ ਇਹਨਾਂ ਨੇ ਲੇ ਆਫ ਕੀਤੇ ਸੀਗੇ। ਤੇ ਇਹਨਾਂ ਨੂੰ ਇੱਕ ਹੋਰ ਬਹਾਨਾ ਮਿਲ ਗਿਆ। ਉਹ ਤਾਂ ਦੇਖੋ ਕੰਪਨੀਆਂ ਨੂੰ ਕੋਈ $25 ਦੇ ਨਾਲ ਕੋਈ ਫਰਕ ਥੋੜੀ ਪੈਂਦਾ ਇਹੋ ਜਿਹੇ ਨੂੰ, ਪਰ ਉਹਨਾਂ ਨੂੰ ਵੀ ਬਹਾਨਾ ਮਿਲ ਗਿਆ ਤੇ ਉਹਨਾਂ ਨੇ ਵੀ ਇਹ ਚੀਜ਼ ਜਿਹੜੀ ਕਰਦੇ ਹੋਏ ਜਿਹੜੇ ਬੰਦੇ ਆ ਉਹ ਤੋਰੇ ਹੈਗੇ ਆ। ਦੇਖੋ ਹੁਣ ਕਿੰਨੀ ਹੈਰਾਨੀ, ਸ਼ਰਮ ਵਾਲੀ ਗੱਲ ਆ ਵੀ ਰਾਜਕਰਮਵੀਰ ਸਿੰਘ ਜੀ, ਮੈਟਾ ਕੰਪਨੀ ਜਿਹੜੀ ਆ ਕਹਿੰਦੇ ਵੀ $20 ਬ੍ਰੇਕਫਾਸਟ ਲਈ ਦਿੰਦੇ ਸੀ ਇੱਕ ਬੰਦੇ ਨੂੰ, ਜਿਹੜੇ EMPLOYEE ਆ, $25 ਲੰਚ ਲਈ ਤੇ $25 ਡਿਨਰ ਲਈ, ਤੇ ਉਹ ਆਪਣੇ ਘਰ ਨੂੰ ਭੇਜ ਦਿੰਦੇ ਸੀ ਵੀ ਘਰ ਵਾਲੇ ਛਕ ਲੈਣ। ਦੱਸੋ, ਕਹਿੰਦਾ ਮੈਟਾ EMPLOYEES who were fired had been abusing the system for a long period of time, in some cases pooling their money together or having meals sent home when the company intended for the credit to be used at office. ਕਹਿੰਦੇ ਵੀ ਲੰਚ ਦੀ ਥਾਂ ਤੇ ਟੂਥਪੇਸਟ ਬਾਏ ਕਰ ਰਹੇ ਸੀ ਉਹਦਾ ਵਾਊਚਰ ਦੇ ਨਾਲ। ਹੱਦ ਹੀ ਲੋਕਾਂ ਨੇ ਜਿਹੜੀ ਉਹ ਦੇਖੋ ਬਚਾਈ ਹੋਈ ਸੀ। ਕਹਿੰਦੇ ਵੀ ਜਿਹੜਾ ਆਇਆ ਹੁਣ ਰਗੜ ਲਓ ਫੜ ਕੇ ਵੀ ਇਸ ਤਰੀਕੇ ਨਾਲ। ਇਹ ਲੇ ਆਫ ਨਹੀਂ, ਕਹਿੰਦੇ ਜੀ ਫਾਇਰ ਕੀਤੇ ਗਏ ਆ। ਸੌਰੀ, ਮੇਰੇ ਤੇ 2.5 ਲੱਖ ਹੋ ਰਿਹਾ। ਇਹਦੇ ਚ ਉਹਨੇ ਜਾ ਕੇ ਦੱਸਿਆ ਵੀ ਇਹ ਉਹ EMPLOYEE ਸੀ ਜਿਨ੍ਹਾਂ ਦੀ ਤਨਖਾਹ $4 ਲੱਖ ਸੀ ਸਾਲ। ਬੱਲੇ ਬੱਲੇ ਬੱਲੇ, ਉਹ 400,000। ਕਮਾਲ ਦੀ ਗੱਲ। ਦੇਖ ਲਓ ਜੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਐਕਚੁਅਲੀ ਕੰਪਨੀ ਵੀ ਦੇਖ, $4 ਲੱਖ ਤਨਖਾਹ ਲੈਣ ਵਾਲੇ $25 ਦਾ ਜਿਹੜਾ ਲੰਚ ਆ ਉਹ ਝੂਠ ਬੋਲ ਕੇ ਦੇਖੋ ਕੀ ਕੰਮ, ਟੂਥਪੇਸਟ ਬਾਈ ਕਰ ਰਿਹਾ ਸੀ। ਕਿੱਡੀ ਜਿਹੜੀ ਸ਼ਰਮ ਵਾਲੀ ਗੱਲ। ਅੱਛਾ, ਇਹਦੇ ਵਿੱਚ ਬਾਟਮ ਲਾਈਨ ਜਿਹੜੀ ਕੀ ਆ ਹਰਜੋਤ ਸਿੰਘ ਜੀ, ਇਹ ਅੱਜ ਦਾ ਤਾਂ ਨਹੀਂ ਹੋ ਰਿਹਾ ਸੀ, ਕਦ ਦਾ ਹੋ ਰਿਹਾ ਹੋਣਾ। ਇਹ ਕੋਈ ਨਵੀਂ ਗੱਲ ਨਹੀਂ ਆ, ਨਜ਼ਰ ਅੰਦਾਜ਼ ਕਰੀ ਜਾਂਦੇ ਹੋਣੇ ਆ। ਇੱਥੋਂ ਕਿਤੇ ਨਾ ਕਿਤੇ ਇੱਕ ਨਵੀਂ ਰਿਐਲਿਟੀ ਇਹ ਪਤਾ ਲੱਗ ਰਹੀ ਆ, ਕੰਪਨੀਆਂ ਬਹੁਤ ਜ਼ਿਆਦਾ ਟਾਈਟ ਸਕੁਈਜ਼ ਦੇ ਵਿੱਚ ਨੇ। ਕੰਪਨੀਜ਼ ਛੋਟੀ ਅਮਾਊਂਟ ਦੇ ਉੱਤੇ ਵੀ ਬਹੁਤ ਜ਼ਿਆਦਾ ਧਿਆਨ ਜਿਹੜੀਆਂ ਉਹ ਰੱਖ ਰਹੀਆਂ ਆ। ਇੱਕ ਤਾਂ ਇਹ ਆ ਵੀ ਬਾਕੀਆਂ ਨੂੰ ਜਿੱਦਾਂ ਕਹਿੰਦੇ ਨੇ ਨਾ ਵੀ ਇੱਕ ਕਾਂ ਮਾਰ ਕੇ ਟੰਗ ਦੇਣਾ, ਉਹ ਜਿਹੜਾ ਮੈਟਾ ਵਾਲਿਆਂ ਨੇ ਇਹ ਕੀਤਾ ਆ ਵੀ ਜਿਹੜੇ ਦਰਜਨਾਂ ਹੀ EMPLOYEE ਫਾਇਰ ਕੀਤੇ ਆ। $25 ਦੇ ਜਿਹੜੇ ਫੂਡ ਕ੍ਰੈਡਿਟ ਆ, ਵਾਈਨ ਗਲਾਸ ਤੇ ਟੂਥਪੇਸਟ ਖਰੀਦਣ ਦੇ ਲਈ ਜਿਹੜੇ ਉਹ ਵੇਚਦੇ ਸੀਗੇ, ਵੀ ਉਹ ਇੱਕ ਤਾਂ ਉਹ ਕਾਂ ਮਾਰ ਕੇ ਉਹਨਾਂ ਨੇ ਟੰਗਤਾ, ਪਤਾ ਲੱਗ ਜੇ ਵੀ ਭਾਈ ਗਾਂ ਤੋਂ ਇਦਾਂ ਨਾ ਕਰੋ। ਤੇ ਦੂਜੀ ਜਿਹੜੀ ਗੱਲ ਨਾਲ ਇਹਦੇ ਵਿੱਚ ਨਾਲ ਅਹਿਮ ਆ ਵੀ ਕੰਪਨੀਜ਼ ਬਜਟ ਨੂੰ ਲੈ ਕੇ ਬਹੁਤ ਜ਼ਿਆਦਾ ਟਾਈਟ ਨੇ, ਬਹੁਤ ਜ਼ਿਆਦਾ ਸਕੁਈਜ਼ ਆ। ਇਕਨੋਮੀ ਕਿੱਦਾਂ ਦੀ ਹੋਊਗੀ ਇਹਦੇ ਬਾਰੇ ਕਿਹਾ ਤਾਂ ਨਹੀਂ ਜਾ ਸਕਦਾ, ਪਰ ਇਹ ਕੁਝ ਇਸ਼ਾਰੇ ਹੁੰਦੇ ਆ ਜਿਨ੍ਹਾਂ ਨੂੰ ਆਪ ਹੀ ਸਮਝਣ ਦੀ ਜ਼ਰੂਰਤ ਹੁੰਦੀ ਆ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਜਿਹੜਾ ਉਹ ਸਮਾਪਤ। ਇੱਕ ਜ਼ਰੂਰ ਰਾਜਕਰਮਵੀਰ ਸਿੰਘ ਜੀ, ਆਪਾਂ ਪ੍ਰੋਗਰਾਮਾਂ ਦਾ ਦੱਸਣਾ ਹੈ। ਤੇ ਤੁਹਾਡਾ ਜਿਹੜਾ ਆਈ ਡੋਨਟ ਨੋ 3 ਵਜੇ ਵਾਲਾ ਜਿਹੜਾ ਪ੍ਰੋਗਰਾਮ ਜਾਂ 4 ਵਜੇ ਵਾਲੇ ਪ੍ਰੋਗਰਾਮ 'ਚ ਅੱਜ ਪ੍ਰੋਪੋਜੀਸ਼ਨਸ ਕੈਲੀਫੋਰਨੀਆ ਦੀਆਂ, ਉਹਨਾਂ ਬਾਰੇ ਜ਼ਰੂਰ ਡਿਸਕਸ ਕਰਨਾ ਹੈਗਾ, ਤਾਂ ਕਿ ਜਿਹੜੇ ਸਰੋਤੇ ਆ ਤੁਹਾਡੇ ਘਰਾਂ ਦੇ ਵਿੱਚ ਬੈਲਟ ਆ ਚੁੱਕੇ ਹੈਗੇ ਆ। ਤੇ ਤੁਸੀਂ ਕਿਹੜੀ ਪ੍ਰੋਪੋਜੀਸ਼ਨ ਦੇ ਪ੍ਰੋਜ਼ ਕੀ ਆ, ਕੌਨਸ ਕੀ ਆ, ਕੀ ਉਹਦਾ ਫਾਇਦਾ ਆ, ਕੀ ਨੁਕਸਾਨ ਆ, ਉਹ ਦੱਸਾਂਗੇ। ਬਾਕੀ ਤੁਸੀਂ ਡਿਸਾਈਡ ਤੁਸੀਂ ਕਰਨਾ ਹੈ ਵੀ ਤੁਸੀਂ ਕਿਹਦੇ ਉੱਤੇ ਯੈਸ ਕਰਨਾ, ਕਿਹਦੇ ਤੇ ਨੋ ਕਰਨਾ। ਪਰ ਆਪਾਂ ਪੰਜਾਬੀ ਦੇ ਵਿੱਚ ਉਹਦਾ ਸਾਰਾ ਸਮਝਾ ਦੇਵਾਂਗੇ ਵੀ ਕਿਹੜੀ ਪ੍ਰੋਪੋਜੀਸ਼ਨ 'ਚ ਕੀ ਆ। ਬਾਕੀ ਫੈਸਲਾ ਤੁਸੀਂ ਆਪ ਜਿੱਦਾਂ ਕਿਹਾ ਹਰਜੋਤ ਸਿੰਘ ਜੀ ਨੇ ਵੀ ਉਹ ਤੁਸੀਂ ਆਪ ਜਿਹੜਾ ਉਹ ਲੈ ਸਕਦੇ ਆ। ਜੇ ਕਿਸੇ ਖਾਸ ਪ੍ਰੋਪੋਜੀਸ਼ਨ